ਇਸ ਤੋਂ ਅਗਲੀ ਖਬਰ ਵੱਲ ਚੱਲੀਏ ਤੇ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਮਿਨੇਆਪੋਲਿਸ ਦੇ ਵਿੱਚ ਜਦੋਂ ਤੋਂ ਹੀ ਉਸ ਬੀਬੀ ਦਾ ਜਿਹੜਾ ਆ ਉਹਦਾ ਕਤਲ ਹੋਇਆ ਆ, ਉਹਨੂੰ ਗੋਲੀਆਂ ਮਾਰੀਆਂ ਗਈਆਂ ਆ, ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ 1000 ਤੋਂ ਵੱਧ ਜਿਹੜੇ ਪ੍ਰੋਟੈਸਟ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਏ ਹੈਗੇ ਆ। ਸੋ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਦੀ ਜਿਹੜੀ ਹੈਗੀ ਆ ਉਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਆ। ਜੋ ਵੀਡੀਓਜ਼ ਆਈਆਂ ਹੈਗੀਆਂ ਵੀ ਕੌਣ ਫਾਲਟ ਦੇ ਉੱਤੇ ਸੀਗਾ ਜਿਸ ਟਾਈਮ ਦੇ ਉੱਤੇ ਆਈਸ ਦੇ ਏਜੰਟਸ ਨੇ ਉਸ ਬੀਬੀ ਨੂੰ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ, ਕ੍ਰਿਸਟੀ ਨੋਇਮ, ਜੇਡੀ ਵੈਂਸ ਜੋ ਵਾਈਸ ਪ੍ਰੈਜ਼ੀਡੈਂਟ, ਇਹਨਾਂ ਨੇ ਓਪਨਲੀ ਕਿਹਾ ਵੀ ਇਹ ਡੋਮੈਸਟਿਕ ਟੈਰਰਿਜ਼ਮ ਆ ਤੇ ਸਾਡੇ ਜਿਹੜੇ ਆਈਸ ਦੇ ਏਜੰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਇਸੇ ਕਰਕੇ ਉਸਨੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਹੈਗੀਆਂ। ਉਸ ਤੋਂ ਬਾਅਦ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਭਈ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਈਸ ਏਜੰਟਸ ਆ ਉਹ ਮਿਨੇਆਪੋਲਿਸ ਦੇ ਵਿੱਚ ਭੇਜ ਦਿੱਤੇ ਹੈਗੇ ਆ। ਮੇਬੀ ਕਹਿੰਦੇ ਮੋਰ ਦੈਨ 2000 ਪਹਿਲਾਂ ਵੀ ਬਹੁਤ ਭੇਜੇ ਹੋਏ ਸੀ, 2000 ਹੋਰ ਏਜੰਟਸ ਭੇਜ ਦਿੱਤੇ ਆ। ਤੇ ਉਹ ਡੋਰ ਟੂ ਡੋਰ ਜਾ ਰਹੇ ਹੈਗੇ ਆ। ਵੀਡੀਓਜ਼ ਆ ਰਹੀਆਂ ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਡੋਰ ਆ ਉਹ ਤੋੜ ਕੇ ਧੱਕੇ ਦੇ ਨਾਲ ਇੱਕ ਘਰ ਦੇ ਵਿੱਚ ਵੜ ਗਏ ਤੇ ਜਦੋਂ ਘਰ 'ਚ ਵੜ ਗਏ ਉੱਥੇ ਜਿਹੜੀ ਲੇਡੀ ਸੀ ਉਹ ਕਹਿੰਦੀ ਵੀ ਤੁਸੀਂ ਗਨਸ ਸਾਡੇ ਵੱਲ ਕੀਤੀਆਂ ਵੀ ਮੇਰੇ ਤਾਂ ਬੱਚੀ ਆ ਬਹੁਤ ਛੋਟੀ ਤੇ ਇਹ ਗਨਸ ਡਾਊਨ ਕਰੋ ਤੇ ਦੂਸਰੇ ਨੰਬਰ ਤੇ ਤੁਸੀਂ ਜਿਹੜਾ ਵਾਰੰਟ ਆ ਉਹ ਸਾਨੂੰ ਸ਼ੋਅ ਕਰੋ। ਤੇ ਉਹ ਕਹਿੰਦੀ ਵੀ ਵਿੱਚੋਂ ਇੱਕ ਆਈਸ ਵਾਲੇ ਏਜੰਟ ਨੇ ਕਿਹਾ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਕਿਸੇ ਵਾਰੰਟ ਦੀ, ਅਸੀਂ ਆ ਸਾਰਾ ਕੁਛ। ਤੇ ਕਹਿੰਦੇ ਵੀ ਵੀ ਡੋਨਟ ਹੈਵ ਐਨੀ ਵਾਰੰਟਸ, ਸੋ ਸਾਡੇ ਕੋਲ ਪਾਵਰ ਹੈਗੀ ਆ, ਅਸੀਂ ਜੋ ਮਰਜ਼ੀ ਕਰ ਸਕਦੇ ਹੈਗੇ ਆ। ਸੋ ਇਹ ਵੀਡੀਓ ਬੜੀ ਹੁਣ ਵਾਇਰਲ ਹੋ ਰਹੀ ਹੈਗੀ ਆ। ਡੋਰ ਟੂ ਡੋਰ ਮਿਨੇਆਪੋਲਿਸ ਦੇ ਵਿੱਚ ਆਈਸ ਦੇ ਏਜੰਟਸ ਜਾ ਰਹੇ ਆ, ਇਹ ਖਬਰਾਂ ਆ ਰਹੀਆਂ। ਕ੍ਰਿਸਟੀਨੀਅਮ ਨੇ ਦੱਸਿਆ ਵੀ ਕਹਿੰਦੇ ਵੀ ਸੈਂਕੜੇ ਹੋਰ ਫੈਡਰਲ ਏਜੰਟਸ ਮਿਨੇਸੋਟਾ ਦੇ ਵਿੱਚ ਉਹ ਹੋਰ ਐਡ ਜਿਹੜੇ ਕੀਤੇ ਜਾਣਗੇ ਜਿਹੜੇ ਪਹਿਲਾਂ 2000 ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਮੌਜੂਦ ਹੈਗੇ ਨੇ। ਕਹਿੰਦੇ ਵੀ ਵਾਇਲੈਂਟ ਐਕਟੀਵਿਟੀਜ਼ ਅਗੇਂਸਟ ਲਾ ਇਨਫੋਰਸਮੈਂਟ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਮੈਨੂੰ ਲੱਗਦਾ ਵੀ ਹੱਦੋਂ ਪਾਰ ਜਿਹੜਾ ਉਹ ਕੰਮ ਕਰ ਰਹੇ ਆ। ਇਹਨਾਂ ਦੇ ਵਿੱਚ ਜਿਹੜੀ ਆਤਮਾ ਆ ਉਹ ਜਿਸ ਮੁਲਕ ਤੋਂ ਆਪਾਂ ਆਏ ਆ ਉੱਥੋਂ ਦੀ ਪੁਲਿਸ ਦੀ ਇੱਕ ਹਿਸਾਬ ਦੇ ਨਾਲ ਬੜੀ ਪਈ ਹੈਗੀ ਆ। ਸੋ ਜਿੱਦਾਂ ਦੇ ਇਹ ਵਰਤਾ ਰਹੇ ਆ, ਜਿੱਦਾਂ ਦੀਆਂ ਇਹ ਗੱਲਾਂ ਉੱਥੇ ਕਰ ਰਹੇ ਆ, ਇਹਨਾਂ ਦੇ ਉੱਤੇ ਸਗੋਂ ਇਹਨਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਦੇ ਨਾਲ ਕਰਨਾ ਚਾਹੀਦਾ ਆ। ਪਰ ਇਹ ਉਨੀ ਜ਼ਿਆਦਾ ਰੂਡ ਤੇ ਉਨੀ ਜ਼ਿਆਦਾ ਜਿਹੜੇ ਹੋ ਰਹੇ ਆ। ਨੋ ਡਾਊਟ ਜਿਹੜੇ ਪ੍ਰੋਟੈਸਟਰ ਆ ਉਹ ਵੀ ਉਕਸਾਉਂਦੇ ਨੇ, ਉਹਨਾਂ ਦਾ ਕੰਮ ਆ ਇਹ ਪ੍ਰੋਟੈਸਟ ਜਿਹੜਾ ਉਹ ਕਰਨਾ ਆ। ਪਰ ਜਿਹੜਾ ਲਾ ਇਨਫੋਰਸਮੈਂਟ ਦਾ ਕੰਮ ਉਹਦੇ ਤੋਂ ਵੀ ਜ਼ਿਆਦਾ ਕਹਿ ਲਓ ਵੀ ਰਿਸਪੌਂਸਿਬਿਲਟੀ ਵਾਲਾ ਜਿਹੜਾ ਉਹ ਹੁੰਦਾ ਆ। ਸੋ ਆਈਸ ਦੇ ਅਫਸਰ ਦੇ ਦੁਆਰਾ ਜਿਹੜਾ ਉਹ ਗੋਲੀ ਮਾਰੇ ਜਾਣਾ ਤੇ ਉਸ ਤੋਂ ਬਾਅਦ ਦੇ ਵਿੱਚ ਪੂਰੀ ਦੀ ਪੂਰੀ ਸਰਕਾਰ ਉਹਦੇ ਹੱਕ ਦੇ ਵਿੱਚ ਉਸਦੀ ਪਿੱਠ ਦੇ ਵਿੱਚ ਆ ਜਾਂਦੀ ਵੀ ਜੋ ਵੀ ਕੀਤਾ ਸਭ ਕੁਝ ਠੀਕ ਹੀ ਆ। ਉਸ ਤੋਂ ਬਾਅਦ ਦੇ ਵਿੱਚ ਫਿਰ ਲੋਕਾਂ ਦੇ ਵਿੱਚ ਹੁਣ ਗੁੱਸਾ ਹੋਰ ਵੀ ਜ਼ਿਆਦਾ ਵਧਿਆ ਪਿਆ ਆ। ਜਦੋਂ ਕ੍ਰਿਸਟੀ ਨਿਓਮ ਨੂੰ ਇਹ ਸਵਾਲ ਪੁੱਛਿਆ ਗਿਆ ਸੀਗਾ ਵੀ ਉਹ ਗੋਲੀ ਮਾਰਨ ਤੋਂ ਬਾਅਦ ਕੀ ਉਹਨੂੰ ਐਡਮਿਨਿਸਟ੍ਰੇਟਿਵ ਲੀਵ ਤੇ ਘੱਲਿਆ ਗਿਆ ਜਾਂ ਕੀ ਹੋਇਆ, ਕਹਿੰਦੇ ਨਹੀਂ ਜੀ ਉਹਦਾ ਹਸਪਤਾਲ ਗਿਆ ਸੀਗਾ। ਪਤਾ ਨਹੀਂ ਗੱਡੀ ਕਿਹੜੀ ਉਹਦੇ ਕਿਹੜੇ ਪੈਰ ਥਣੀ ਜਿਹੜੀ ਉੱਤੋਂ ਦੀ ਲੰਘ ਗਈ ਸੀਗੀ। ਕਹਿੰਦੇ ਵੀ ਹਸਪਤਾਲ ਦੇ ਵਿੱਚ ਉਸਨੂੰ ਜਿਹੜਾ ਇਲਾਜ ਜਿਹੜਾ ਉਹ ਕਰਾਉਣਾ ਪਿਆ ਸੀਗਾ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਐਂਗਲਸ ਆ ਹੁਣ ਉਹਦਾ ਕੱਲੇ ਫਰੇਮ ਦਾ ਨਿਰੀਖਣ ਐਨਾਲਿਸਿਸ ਇਸ ਟਾਈਮ ਕੀਤਾ ਜਾ ਰਿਹਾ ਆ। ਕਦੋਂ ਉਹਨੇ ਗਨ ਡਰਾ ਕੀਤੀ, ਗੱਡੀ ਦੇ ਟਾਇਰ ਕਿਹੜੇ ਪਾਸੇ ਵੱਲ ਨੂੰ ਸੀ, ਉਹ ਸਾਰਾ ਜਿਹੜਾ ਉਹ ਕੁਛ ਮਿਨੇਆਪੋਲਿਸ ਦਾ ਜਿਹੜਾ ਮੇਅਰ ਆ ਕ੍ਰਿਸਟੋਫਰ ਜਿਹੜਾ ਫਰੇ ਉਸ ਨੇ ਗਾਲਾਂ ਵੀ ਕੱਢੀਆਂ ਸੀਗੀਆਂ ਆਈਸ ਵਾਲੇ ਨੂੰ। ਅੱਜ ਹੁਣੇ ਹੀ ਸਵੇਰੇ ਉਹਦੀ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਸੀ ਵੀ ਗੋਨਾ ਸਟੈਂਡ ਅਪ ਟੂ ਆਈਸ, ਵੀ ਗੋਨਾ ਸਟੈਂਡ ਅਪ ਟੂ ਟਰੰਪ। ਤੇ ਉਸ ਨੂੰ ਇਹ ਸਵਾਲ ਪੁੱਛਿਆ ਗਿਆ ਸੀਗਾ ਵੀ ਇਹ ਤਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ, ਤੁਸੀਂ ਕਰ ਕੀ ਸਕਦੇ ਆ ਜਦੋਂ ਤੁਸੀਂ ਇਹ ਕਹਿੰਦੇ ਆ ਤਾਂ ਉਹ ਤਾਂ ਹੋਰ ਉਹਨਾਂ ਨੇ ਨਵੇਂ ਏਜੰਟਸ ਜਿਹੜੇ ਆ ਉਹਨਾਂ ਦੀ ਨਫਰੀ ਜਿਹੜੀ ਉਹ ਵਧਾ ਦਿੱਤੀ ਆ। ਕਹਿੰਦੇ ਵੀ ਅਸੀਂ ਇਹਨਾਂ ਦੇ ਖਿਲਾਫ ਸਟੈਂਡ ਅਪ ਕਰਾਂਗੇ ਜਸਟਿਸ ਸਿਸਟਮ ਦੇ ਵਿੱਚ, ਅਦਾਲਤਾਂ ਦੇ ਜਿਹੜੇ ਵਿੱਚ, ਤੇ ਅਸੀਂ ਜਿਹੜਾ ਇਹੀ ਚੀਜ਼ ਜਿਹੜੀ ਇਸ ਟਾਈਮ ਕਰ ਸਕਦੇ ਹੈਗੇ ਆ। ਸੋ ਮਿਨੇਸੋਟਾ ਇਸ ਟਾਈਮ ਫਲੈਸ਼ ਪੁਆਇੰਟ ਹਰਜੋਤ ਸਿੰਘ ਜੀ ਬਣ ਚੁੱਕਾ ਆ ਆਈਸ ਦੀਆਂ ਜਿਹੜੀਆਂ ਰੇਡਸ ਆ ਉਸ ਨੂੰ ਜਿਹੜਾ ਉਹ ਲੈ ਕੇ। ਹੁਣ ਨਿਯੋਮ ਜਿਹੜੀ ਆ ਉਹ ਬਾਰ-ਬਾਰ ਜਿਹੜੀ ਰਨੇ ਗੁੱਡ ਜਿਸ ਨੂੰ ਗੋਲੀ ਲੱਗੀ ਆ ਉਸਨੂੰ ਟੈਰਰਿਸਟ ਆਖ ਰਹੀ ਆ। ਆਈ ਐਮ ਨਾਟ ਮੈਡ ਐਟ ਯੂ ਉਹਦੇ ਅਖੀਰਲੇ ਸ਼ਬਦ ਸੀਗੇ ਜਿਹੜੇ ਆਈਸ ਦੇ ਨਾਲ ਜਿਹੜੀ ਵੀਡੀਓ ਸਾਹਮਣੇ ਜਿਹੜੀ ਉਹ ਆਈ ਆ। ਉਹ ਕਹਿੰਦੇ ਵੀ ਇਸਨੇ ਕਾਰ ਨੂੰ ਵੈਪਨਾਈਜ਼ ਜਿਹੜਾ ਉਹ ਕਰ ਦਿੱਤਾ। ਇਹ ਸੇਮ ਥਿੰਗ ਹੀ ਆ ਹਰਜੋਤ ਸਿੰਘ ਜੀ, ਜਿੱਦਾਂ ਪੰਜਾਬ ਪੁਲਿਸ ਦੀ FIR ਦੇ ਵਿੱਚ ਹੁੰਦਾ, ਇੱਧਰ ਨੂੰ ਗਿਆ ਖੱਬੇ ਨੂੰ ਡਿੱਗਾ ਜਾਂ ਖੱਬੇ ਨੂੰ ਮੁੜਿਆ ਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਹਵਾਲੇ ਅਸੀਂ ਉਸ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ
ਜਿਹੜਾ ਉਹ ਲੈ ਲਿਆ। ਸੋ ਲੋਕਾਂ ਦੇ ਵਿੱਚ ਖਾਸੀ ਜਿਹੜੀ ਉਹ ਨਿਰਾਸ਼ਾ ਇਹ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਬਣੀ ਪਈ ਹੈਗੀ ਆ। ਉਧਰ ਇਹ ਸਾਰੇ ਜਿੰਨੇ ਵੀ ਫਲੈਸ਼ ਪੁਆਇੰਟ ਜਿਹੜੇ ਉਹ ਬਣੇ ਪਏ ਆ, ਉਸ ਦੇ ਦਰਮਿਆਨ ਆਪਾਂ ਦੇਖ ਰਹੇ ਹਾਂ ਵੀ ਇੰਟਰਨੈਸ਼ਨਲ ਤੌਰ ਦੇ ਉੱਤੇ ਵੀ, ਚਾਹੇ ਵੈਨੇਜ਼ੁਏਲਾ, ਚਾਹੇ ਈਰਾਨ ਆ, ਤੇ ਹੁਣ ਕਿਊਬਾ ਵਾਲੀ ਵੀ ਗੱਲ ਆਪਾਂ ਥੋੜੇ ਸਮੇਂ ਦੇ ਵਿੱਚ ਜਿਹੜਾ ਉਹ ਕਰਦੇ ਆ, ਉਹ ਸਿਚੁਏਸ਼ਨ ਜਿਹੜੀ ਬਣੀ ਪਈ ਆ। ਟਿਮ ਵਾਲਜ਼ ਤੋਂ ਲੈ ਕੇ ਆਪਣੇ ਵਿਰੋਧੀਆਂ ਨੂੰ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੱਖ-ਵੱਖ ਤਰੀਕੇ ਦੇ ਜਿਹੜੇ ਸ਼ਬਦ ਬੁਲਾਏ ਜਾਣ ਤੋਂ ਬਾਅਦ ਚ ਖਾਸਾ ਜਿਹੜਾ ਮਾਹੌਲ ਆ ਹੋਰ ਜ਼ਿਆਦਾ ਟੈਂਸ ਬਣਿਆ ਪਿਆ ਆ। ਸੋਮਾਲੀ ਪਾਪੂਲੇਸ਼ਨ ਦੇ ਫਰਾਡ ਨੂੰ ਲੈ ਕੇ ਇਹ ਸਾਰਾ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਸ਼ੁਰੂ ਹੋਇਆ ਸੀ, ਫਿਰ ਆਈਸ ਦੇ ਤੇ ਫੈਡਰਲ ਏਜੰਟਸ ਉੱਥੇ ਘੱਲ ਦਿੱਤੇ ਗਏ ਤੇ ਸਥਿਤੀ ਇੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ, ਜਦ ਆਈਸ ਦੇ ਏਜੰਟ ਦੇ ਦੁਆਰਾ ਇੱਕ ਪ੍ਰੋਟੈਸਟਰ ਜੋ ਕਿ ਗੱਡੀ ਦੇ ਵਿੱਚ ਜਿਹੜੀ ਬੀਬੀ ਸਵਾਰ ਸੀਗੀ, ਇਹਨਾਂ ਦੇ ਕਹਿਣ ਮੁਤਾਬਕ ਉਹ ਗੱਡੀ ਦੇ ਨਾਲ ਉਸ ਆਈਸ ਏਜੰਟ ਨੂੰ ਮਾਰਨ ਲੱਗੀ ਸੀ, ਪਰ ਉਹਨੇ ਜਿਹੜੀਆਂ ਅੱਗੋਂ 3 ਵਾਰੀ ਜਿਹੜੀਆਂ ਉਹ ਗੋਲੀਆਂ ਚਲਾ ਕੇ ਉਸਨੂੰ ਮਾਰ ਦਿੱਤਾ ਹੈਗਾ ਆ। ਸੋ ਗੱਡੀਆਂ ਦੀਆਂ ਵਿੰਡੋਜ਼ ਭੰਨ ਹੋ ਰਹੀਆਂ, ਲੋਕਾਂ ਨੂੰ ਡਰੈਗ ਜਿਹੜਾ ਉਹ ਕੀਤਾ ਜਾ ਰਿਹਾ, ਜਿੱਦਾਂ ਤੁਸੀਂ ਦੱਸਿਆ ਵੀ ਵਿਦਆਊਟ ਐਨੀ ਜਿਹੜੇ ਵਾਰੰਟ ਆ, ਉਹ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਬੰਦੂਕਾਂ ਜਿਹੜੀਆਂ ਤਾਣ ਕੇ ਇਹ ਸਾਰਾ ਕੁਛ ਕਰ ਰਹੇ ਆ। ਜੇ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਆਮ ਬੰਦਾ ਸੁਣੇ ਨਾ ਵੀ ਮੁਲਕ ਦਾ ਨਾਂ ਛੱਡ ਕੇ ਕਵੇ ਵੀ ਇਹ ਕਿਸੇ ਮੁਲਕ ਦੇ ਵਿੱਚ ਏਦਾਂ ਹੋ ਰਿਹਾ, ਤੇ ਉਹਨੇ ਕਹਿਣਾ ਯਾਰ ਪਤਾ ਨਹੀਂ ਇਹ ਕਿਹੜੇ ਤਾਨਾਸ਼ਾਹ ਮੁਲਕ ਦੀ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ, ਪਰ ਇਹ ਸਾਰਾ ਕੁਝ ਇਸ ਟਾਈਮ ਅਮਰੀਕਾ 'ਚ ਇਹ ਜਿਹੜਾ ਉਹ ਵਾਪਰ ਰਿਹਾ ਹੈ। ਜੀ। ਅਗਲੀ